Viewers, welcome back in our program. जी डॉक्टर साहब साढ़े को लिखत आई है क्विक दो तीन मैसेज। हरबिंदर सिंह खालिस्तान जिंदाबाद, कालों संदीप सिंह ਆਸਟ੍ਰੇਲੀਆ ਤੋਂ, गुरफतेह मनमीत सिंह खालिस्तान ओनली सोल्यूशन, अर्शदीप सिंह धालीवाल लिखते हैं स्टूपिड्स डिमांड जस्टिस फ्रॉम दैम, इंटैलेक्चुअल सीक नाउ CM सीट फ्रॉम पंजाब, खालिस्तान जिंदाबाद। ਹੁਣ ਪਤਾ ਨਹੀਂ ਇੰਟੈਲੈਕਚੁਅਲ ਕੇਜਰੀਵਾਲ ਨੂੰ ਕਹਿੰਦੇ ਨੇ ਕਿਉਂ, ਪਰ ਅਸੀਂ ਖਾਲਿਸਤਾਨ ਜਿੰਦਾਬਾਦ ਤੇ ਹੀ ਰਹਿੰਦੇ ਹਾਂ ਕਿ ਜਿੰਦਾਬਾਦ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਨਿਊ ਜਰਸੀ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ, ਇਹ ਲਿਖਦੇ ਹਨ ਪਿਤਾ ਸਮਾਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਦੇ ਹਨ ਜ਼ਿਆਦਾ ਨਹੀਂ ਲਿਖ ਸਕਦਾ, ਬਸ ਤੁਸੀਂ ਫਿਕਰ ਨਾ ਕਰਿਆ ਕਰੋ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਕੌਮ ਦੇ ਨਾਲ ਹਾਂ। ਮੈਂ ਪੰਪ ਤੇ ਕੰਮ ਕਰਦਾ ਹਾਂ, ਬਹੁਤ ਥੋੜੇ ਡਾਲਰ ਕਮਾਉਂਦਾ ਹਾਂ, ਇਸ ਕਰਕੇ ਹਮੇਸ਼ਾ ਜ਼ਿਆਦਾ ਡਾਲਰ ਨਹੀਂ ਭੇਜ ਸਕਦਾ, ਪਰ ਕੋਈ ਗੱਲ ਨਹੀਂ, ਰੱਬ ਭਲੀ ਕਰੂ। ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਪਲੀਜ਼ TV 84 ਦੀ ਹੈਲਪ ਕਰੋ, ਬਸ ਤੁਸੀਂ ਆਪਣਾ ਧਿਆਨ ਰੱਖਿਆ ਕਰੋ। ਤੁਸੀਂ ਬਹੁਤ ਫੇਮਸ ਹੋ ਗਏ ਹੋ ਕਿ ਪਾਕਿਸਤਾਨ ਦੇ ਮੀਡੀਆ ਵਿੱਚ ਆਉਣ ਨਾਲ, ਪਲੀਜ਼ ਆਪਣਾ ਧਿਆਨ ਰੱਖਿਓ, ਰਾਹ ਕੁਝ ਵੀ ਕਰ ਸਕਦੀ ਹੈ, ਭੁੱਲ ਚੁੱਕ ਦੀ ਮਾਫੀ। ਖਾਲਿਸਤਾਨ ਜ਼ਿੰਦਾਬਾਦ। ਚੀਰਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸਾਰੀਆਂ ਲਿਖਤਾਂ ਆਉਂਦੀਆਂ ਨੇ, ਪਰ ਕਈ ਵਾਰ ਕੁਝ ਐਸੀਆਂ ਲਿਖਤਾਂ ਜਿਹੜੀਆਂ ਤੁਹਾਨੂੰ ਟੱਚ ਕਰਦੀਆਂ। ਜੀ ਜੀ। ਮੈਂ ਜਦੋਂ ਗੁਰਪ੍ਰੀਤ ਸਿੰਘ ਹੋਰਾਂ ਦੀ ਉਹਨਾਂ ਨੇ ਬੜੇ ਸਾਦਾ ਪੰਜਾਬੀ ਦੇ ਵਿੱਚ ਲਿਖਿਆ ਤੇ ਮੇਰੀਆਂ ਅੱਖਾਂ 'ਚੋਂ ਅਥਰੂ ਜਿਹੜੇ ਵਗੇ, ਇਸ ਲਈ ਮੈਂ ਬਹੁਤ ਵਾਰ ਦੇਖਦਾ ਹਾਂ ਬਹੁਤਿਆਂ ਨੂੰ ਲੱਗਦਾ ਸਿੱਖ ਬਹੁਤ ਅਮੀਰ ਨੇ, ਕਿੰਨੇ ਮਿਲੀਅਨਰ ਨੇ, ਕਿੰਨੇ ਵੱਡੇ ਨੇ, ਤਾਂ ਮੈਂ ਅਕਸਰ ਇਹ ਕਹਿੰਦਾ ਵੀ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਸਿੱਖੀ ਕਿਰਤੀਆਂ ਦੇ ਨਾਲ ਜੁੜੀ ਹੋਈ ਹੈ, ਔਰ ਜੇ ਸਾਡੇ ਕੌਜ਼ ਲਈ ਵੀ ਖਲੋਤੇ ਨੇ, ਖਲੋਣਗੇ, ਤੇ ਇਹ ਕਿਰਤੀ ਸਿੱਖ 5-5 6-6 ਡਾਲਰ ਬਣਾਉਣ ਵਾਲੇ, ਕੋਈ ਪੈਟਰੋਲ ਪੰਪ ਤੇ ਹੈ, ਕੋਈ ਟਰੱਕਾਂ ਤੇ ਹੈ, ਕੋਈ ਟੈਕਸੀਆਂ ਤੇ ਹੈ, ਉਹ ਵੀ ਸਾਰੇ ਅੱਜ ਕੱਲ੍ਹ ਕਿਉਂਕਿ ਊਬਰ ਆਉਣ ਨਾਲ ਟੈਕਸੀਆਂ ਵਾਲੇ ਪ੍ਰੋਬਲਮ 'ਚ ਨੇ, ਉਹ ਟਰੱਕਾਂ ਵਾਲਿਆਂ ਦਾ ਵੀ ਵੱਡੀ ਬਿਗ ਜਾਇੰਟ ਆ ਗਏ। ਸੋ ਉਹਨਾਂ ਨੇ ਜਿਸ ਅੰਦਾਜ਼ ਔਰ 500 ਡਾਲਰ ਦਾ ਉਹਨਾਂ ਨੇ ਨਾਲ ਚੈੱਕ ਭੇਜਿਆ, ਮੈਨੂੰ ਕਈ ਵਾਰ ਲੱਗਦਾ ਵੀ ਇਸ ਕਿਸਮ ਦਿਆਂ ਦੀ ਤਾਂ ਇਹ ਮੜਾ ਕੇ ਰੱਖਿਆ ਜਾਏ ਕਿ ਜਿਹੜਾ ਸਾਨੂੰ ਇਹ ਹੌਸਲਾ ਦਿੰਦਾ ਹੈ ਕਿ ਭਾਈ ਨਹੀਂ, ਅਸੀਂ ਜੋ ਕਰ ਰਹੇ ਹਾਂ ਠੀਕ ਡਾਇਰੈਕਸ਼ਨ ਹੈ। ਔਰ ਜਿਵੇਂ ਉਹਨਾਂ ਨੇ ਫਿਕਰ ਦਾ ਇਜ਼ਹਾਰ ਕੀਤਾ, ਔਰ ਮੈਂ ਜਿਵੇਂ ਹੁੰਦਾ ਹੈ ਕਿ ਵੀ ਕੁਛ ਇੱਕ ਦੀ ਕੁਛ ਹੁੰਦਾ ਹੀ ਨਹੀਂ, ਉਹ ਮੰਗਣ ਵਾਲਾ ਹੈ ਹੀ ਨਹੀਂ, ਵਿੱਚ ਰਾਗੀ ਨਹੀਂ ਹੈ ਵੀ ਕਿਵੇਂ ਆਪਣੇ ਆਪ ਨੂੰ ਕਹੀਏ, ਪਰ ਅਸੀਂ ਇਸ ਲਿਖਤ ਦੇ ਹਵਾਲੇ ਨਾਲ ਹੀ ਇਹ ਜਿਹੜੀ ਹੈ ਦਰਖਾਸਤ ਵੀ, ਗੁਜ਼ਾਰਿਸ਼, ਬੇਨਤੀ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਕਰਨਾ ਚਾਹੁੰਦੇ। ਬਹੁਤ ਵਾਰ ਜਦੋਂ ਕੋਈ ਚੀਜ਼ ਹੱਥ 'ਚ ਨਹੀਂ ਰਹਿੰਦੀ, ਫਿਰ ਅਸੀਂ ਬੀਤੇ ਨੂੰ ਯਾਦ ਕਰਦੇ। ਜਿਵੇਂ ਮੈਂ ਸਰ ਕਪੂਰ ਸਿੰਘ ਨੂੰ ਅਕਸਰ ਕੋਟ ਕਰਦਾ, ਪਰ ਮੈਂ ਉਹਨਾਂ ਦੀ ਜ਼ਿੰਦਗੀ ਦੇ ਅਖੀਰਲੇ ਦਿਨ ਦੇਖੇ ਹੋਏ ਨੇ। ਮੈਂ ਵਿਜ਼ਿਟ ਕੀਤਾ, ਆਪਣੇ ਭਰਾ ਦੇ ਕੋਲ ਸਨ, ਜਗਰਾਵਾਂ ਤੋਂ ਜਿਹੜੀ ਕੌਂਕਿਆਂ ਨੂੰ ਸੜਕ ਜਾਂਦੀ ਹੈ, ਉੱਤੇ ਨਿਜਾਮਨ ਉਹਨਾਂ ਦਾ ਕਿਸ ਹਾਲ 'ਚੋਂ ਸਨ। ਔਰ ਅੱਜ ਅਸੀਂ ਕਹਿੰਦੇ ਹਾਂ ਜੀ, ਜਦੋਂ ਸਰ ਕਪੂਰ ਸਿੰਘ 47 'ਚ ਜੋ ਗੱਲ ਸਮਝਾਉਂਦੇ ਸੀ, ਮਾਸਤਾਰਾ ਸਿੰਘ ਨੂੰ ਕਿਹਾ, ਗਿਆਨੀ ਕਰਤਾਰ ਸਿੰਘ ਨੂੰ ਕਿਹਾ, ਜੇ ਸਿੱਖ ਲੀਡਰਸ਼ਿਪ ਉਦੋਂ ਸੁਣ ਲੈਂਦੀ, ਜਾਂ ਅਸੀਂ ਇਸ ਕਿਸਮ ਦੇ ਹੀਰੇ ਨੂੰ ਕਿਵੇਂ ਰੋਲਿਆ, ਔਰ ਕਿ ਵੀ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਕਿਸੇ ਪਾਸਿਓਂ ਵੀ ਅਕਾਲੀ ਲੀਡਰਸ਼ਿਪ ਤਾਂ ਉਹਨਾਂ ਤੋਂ ਦੌੜਦੀ ਸੀ, ਕਹਿੰਦੇ ਸੀ ਇਹ ਸਿਨਿਕਲ ਹੈ, ਇਹ ਸਿਰ ਫਿਰਿਆ ਜੀ। ਸੋ ਅੱਜ ਅਸੀਂ ਦੇਖ ਰਹੇ ਹਾਂ ਵੀ ਇਹੀ ਹਾਲ ਹੋ ਰਿਹਾ। ਹੁਣ ਯੂਬਾ ਸਿਟੀ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੈ, ਅਸੀਂ ਫੁੱਲ ਫਲੈਜਡ ਸਾਰੀ ਟੀਮ ਜਾਣਾ ਚਾਹੁੰਦੇ ਸੀ, 6-7 ਜਿਵੇਂ ਅਸੀਂ ਕਵਰ ਕੀਤਾ, ਲੇਕਿਨ ਸਾਡੇ ਕੋਲ ਕੱਲ ਤੱਕ ਇਹ ਸੀ ਕਿ ਟਿਕਟਾਂ ਦੇ ਲਈ ਪੈਸੇ ਨਹੀਂ ਨੇ ਜੀ, ਔਰ ਨਤੀਜੇ ਦੇ ਤੌਰ ਤੇ ਅਸੀਂ ਬਹੁਤ ਕੱਟ ਸ਼ਾਰਟ ਕੀਤਾ ਆਪਣੇ ਨੂੰ, ਉਹ ਸਾਰੀ ਟੀਮ ਨੂੰ ਵੀ, ਔਰ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ। ਔਰ ਅਸੀਂ ਕਿਉਂਕਿ ਜਦੋਂ ਤੁਸੀਂ ਦੁਸ਼ਮਣ ਨਾਲ ਲੜਦੇ ਹੋ, ਫਿਰ ਇੱਕ ਪਾਸੇ ਇਲਜ਼ਾਮ ਲੱਗ ਰਹੇ ਹੋਣ ਕਿ ਜੀ ਤੁਹਾਨੂੰ ਫਲਾਂ ਮਦਦ ਦਿੰਦਾ ਹੈ, ਢਿਮਕਾ ਦਿੰਦਾ ਹੈ, ਤੇ ਸਾਡਾ ਹਾਲ ਜਿਹੜਾ ਹੈ ਉਹ ਫਿਰ ਕੱਲ੍ਹ ਨੂੰ ਕੋਈ ਇਹ ਕਹੇ ਜੀ ਆਹ ਵੇਖ ਲਓ ਹਾਲ ਇਹਨਾਂ ਦਾ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਹੈ, ਇਹਨਾਂ ਨੇ ਇਹ ਮੇਲਾ ਦੇਖਣਾ, ਇਹਨਾਂ ਨੇ ਨੇਸ਼ਨ ਬਣਾਉਣਾ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ ਜਿਹੜੇ ਸਾਡੇ ਵੀਰ ਭੈਣਾਂ ਜੁੜਦੇ ਨੇ ਇਸ ਲਾਈਵ ਪ੍ਰੋਗਰਾਮ ਦੇ ਨਾਲ ਵੀ, ਕਿ ਉਹਦੇ 'ਤੇ ਹੀ ਸਾਡੇ ਵੈਬਸਾਈਟ 'ਤੇ TV84.tv 'ਤੇ ਪ੍ਰੋਵੀਜ਼ਨ ਹੈ ਪੇਪਾਲ ਦਾ। ਤੁਸੀਂ ਪਰਮਾਨੈਂਟ ਕਮਿਟਮੈਂਟ ਭਾਵੇਂ ਕੋਈ $50, $60, $40 ਮਹੀਨੇ ਦੀ ਕੋਈ ਵੀ ਕਰ ਸਕਦਾ ਹੈ। ਰੈਗੂਲਰ ਜੇ ਸਾਡੇ ਕੋਲ ਇੱਕ ਇਨਕਮ ਦਾ ਸਾਧਨ ਹੋਏਗਾ, 24 ਘੰਟੇ ਸਾਡੇ ਕੋਲ ਨੇ, ਅਸੀਂ ਪੰਜਾਬ 'ਚ ਚਾਹੁੰਦੇ ਹਾਂ ਅਸੀਂ ਬੈਸਟ ਉੱਥੋਂ ਜਿਹੜੇ ਪ੍ਰੋਗਰਾਮ ਨੇ, ਉੱਥੇ ਸਾਡੇ ਚੰਗੇ ਐਂਕਰ ਨੇ, ਉਹਨਾਂ ਦੇ ਵੀ 4-5 ਮਹੀਨੇ ਬੀਤੇ ਨੇ, ਉਹਨਾਂ ਦਾ ਡਿਊ ਹੈ, ਉਹ ਵਿਚਾਰਿਆਂ ਨਾਲ ਵੀ ਅਸੀਂ ਕੋਈ ਇਨਸਾਫ ਨਹੀਂ ਕਰ ਰਹੇ। ਸੋ ਇਹ ਹਾਲਤ ਠੀਕ ਨਹੀਂ ਹੈ। ਸੋ ਕੁੱਲ ਮਿਲਾ ਕੇ ਜਿੱਥੇ ਮੈਂ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ
ਉੱਥੇ ਮੈਂ ਇਹ ਅਪੀਲ ਵੀ ਕਰਾਂਗਾ ਕਿ ਵੀ ਸਾਡੀ ਮਾਈਕ ਸਹਾਇਤਾ ਕਰੋ। ਹਾਂ ਵੀ ਇਹ ਸ਼ਬਦ ਮੇਰੇ ਆ ਨਹੀਂ ਰਹੇ, ਤੁਸੀਂ ਬੋਲ ਦਿੱਤੇ ਨੇ। ਸਾਡੀ ਮਾਈਕ ਸਹਾਇਤਾ ਕਰੋ। ਫਿਰ ਇਹੀ ਹੁੰਦਾ ਉਹ ਜਿਵੇਂ ਸਾਡਾ ਕੈਮਿਸਟਰੀ ਦਾ ਪ੍ਰੋਫੈਸਰ ਪ੍ਰੀ ਮੈਡੀਕਲ 'ਚ ਕਹਿੰਦਾ ਸੀ, ਕਹਿੰਦਾ ਕੋਈ ਉਹਨੇ ਕਹਿੰਦਾ ਫਿਰ ਨਾ ਕਹਿਣਾ ਮਹਿਤੇ ਨੇ ਮੁਝੇ ਬਤਾਇਆ ਨਹੀਂ, ਲਿਖ ਲਓ ਵੀ ਜਦੋਂ ਇਹ ਆ ਗਿਆ ਫਿਰ ਨਾ ਕਹਿਣਾ ਵੀ ਮਹਿਤੇ ਨੂੰ, ਉਦੋਂ ਪ੍ਰੋਫੈਸਰਾਂ ਨੂੰ ਇਵੇਂ ਹੀ ਕਹਿੰਦੇ ਨੇ, ਫਿਰ ਨਾ ਕਹਿਣਾ ਮਹਿਤੇ ਨੇ ਮੁਝੇ ਬਤਾਇਆ ਨਹੀਂ। ਜੀ ਡਾਕਟਰ ਸਾਹਿਬ, ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਅਸੀਂ ਕੋਈ ਜਿਹੜਾ ਕਮਜ਼ੋਰ ਸ਼ਬਦ ਨਹੀਂ ਕਹਿਣਾ ਚਾਹੁੰਦੇ, ਪਰ ਜਿਹੜਾ ਸੱਚ ਹੈ ਉਹ ਸੱਚ ਹੀ ਹੈ। ਭਾਵੇਂ ਉਹ ਹੁਣ ਬੁੱਲੇ ਸ਼ਾਹ ਦੇ ਕਹਿਣ ਵਾਂਗੂ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਜੀ ਡਾਕਟਰ ਸਾਹਿਬ, ਬਿਲਕੁਲ ਸਾਡੀ ਮਾਈਕ ਸਾਡੀ ਸਹਾਇਤਾ ਕਰੋ ਮਾਈਕ ਤੌਰ ਤੇ, ਠੀਕ ਹੈ। ਉਹਨਾਂ ਨੂੰ ਇਹ ਕਹਿ ਦਿਓ ਵੀ ਉਹਨਾਂ ਨੇ ਨਾ ਕੀਤੀ ਤਾਂ ਅਸੀਂ ਤੁਹਾਡੀ ਮਾਈਕ ਸਹਾਇਤਾ ਕਰ ਦੇਣੀ, ਅਸੀਂ ਅਨਾਉਂਸ ਕਰ ਦੇਣਾ। ਜੀ ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਇਹ ਗੌੜੀ ਗਵਾਰੇਰੀ ਮਹੱਲਾ ਤੀਜਾ ਸ਼ਬਦ ਚੁਣਿਆ ਜੀ। ਹਉਮੈ ਵਿੱਚ ਸਭ ਜਗ ਬੌਰਾਨਾ, ਦੂਜੈ ਭਾਏ ਭਰਮ ਭੁਲਾਨਾ, ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਦਿਆਂ ਅਨ ਦਿਨ ਵਿਹਾਨਾ, ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ, ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ, ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ, ਨਾਮ ਨਵਨਿਤ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ, ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨ ਲਾਗੈ ਜਮ ਪੀਰ, ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀ। ਜੀ ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਹੈ ਕਿ ਅਲਟੀਮੇਟਲੀ ਸਾਡੇ ਵਿੱਚ ਜਿਹੜੀ ਸੈਲਫ obsession ਹੈ, ਬੇਸ਼ੱਕ ਹਉਮੈ ਲਈ ਸ਼ਬਦ ਬਹੁਤ ਵਾਰ ਈਗੋ ਇਸਤੇਮਾਲ ਕੀਤਾ ਜਾਂਦਾ ਹੈ, ਪਰ ਸੈਲਫ ਸੈਂਟਰਡ, ਜਿੱਥੇ ਅਸੀਂ ਮੈਂ ਦੇ ਨਾਲ ਹੀ ਸਾਰੀ ਜੀਵਨ ਕਿਰਿਆ ਕਰਦੇ ਹਾਂ, ਜਿਉਂਦੇ ਹਾਂ। ਗੁਰੂ ਸਾਹਿਬ ਨੇ ਫਰਮਾਇਆ ਕਿ ਸਾਰੀ ਦੁਨੀਆ ਚਾਰ ਚਫੇਰਾ ਬੌਰਾਨਾ ਹੁੰਦਾ ਸ਼ਦਾਈ, ਹਉਮੈ ਵਿੱਚ ਸਭ ਜਗ ਬੌਰਾਨਾ, ਸਾਰੇ ਜਿਹੜੇ ਨੇ ਸੈਲਫ ਸੈਂਟਰਡ ਜ਼ਿੰਦਗੀ ਜੀ ਰਹੇ ਨੇ। ਦੂਜਾ ਭਾਏ ਭਰਮ ਭੁਲਾਣਾ, ਰੱਬ ਨਾਲੋਂ ਵਿਛੜ ਕੇ ਜਿਹੜੀ ਰੱਬ ਦੀ ਕ੍ਰੀਏਸ਼ਨ ਹੈ ਉਹਦੇ ਨਾਲ ਪਿਆਰ ਪਾਇਆ ਹੋਇਆ ਹੈ, ਅਸਲ ਨਾਲੋਂ ਟੁੱਟੇ ਹੋਏ ਨੇ। ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਦਿਆਂ ਅਨ ਦਿਨ ਵਿਹਾਨਾ, ਅਨ ਦਿਨ ਹੁੰਦਾ ਹਰ ਰੋਜ਼, ਕਿ ਵੀ ਸਾਰਾ ਦਿਨ ਚਿੰਤਾਵਾਂ ਦੇ ਵਿੱਚ ਗੁਜ਼ਰ ਜਾਂਦਾ ਹੈ, ਸਾਰਾ ਦਿਨ ਆਪਣੇ ਧੰਦੇ ਕਰਦੇ ਆ, ਰੋਜ਼ੀ ਦੀ ਦੌੜ ਦੇ ਵਿੱਚ ਗੁਜ਼ਰ ਜਾਂਦਾ ਹੈ। ਔਰ ਹਿਰਦੈ ਰਾਮ ਰਮੋ ਮੇਰੇ ਭਾਈ, ਹੇ ਮੇਰੇ ਭਰਾਓ, ਹੇ ਮੇਰੇ ਸਿਬਲਿੰਗਸ, ਮੇਰੇ ਭਰਾਓ ਭੈਣੋ, ਆਪਣੇ ਅੰਦਰ ਉਸ ਰੱਬ ਨੂੰ, ਇਹ ਰਾਮ ਕੋਈ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਰਮਿਆ ਹੋਇਆ ਜਿਹੜਾ ਹਰ ਥਾਂ ਮੌਜੂਦ ਹੈ। ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ, ਕਿ ਗੁਰਮੁਖ ਜਿਹੜਾ ਰੱਬ ਦੇ ਰਸਤੇ ਤੁਰਿਆ ਬੰਦਾ ਹੈ, ਗੁਰੂ ਦਾ ਵੱਲ ਜਿਹਦਾ ਮੂੰਹ ਹੈ, ਉਸ ਦੀ ਰਸਨਾ ਦੇ ਉੱਤੇ ਜਦੋਂ ਵਾਹਿਗੁਰੂ ਦਾ ਨਾਮ ਵਸਦਾ ਹੈ ਤੇ ਉਹ ਇੱਕ ਰਸ ਨਾਲ ਭਰਪੂਰ ਸ਼ਖਸੀਅਤ ਹੁੰਦੀ ਹੈ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰ, ਆਪਣੇ ਦਿਲ ਦੇ ਅੰਦਰ ਉਸ ਰੱਬ ਨੂੰ ਲਿਆਂਦਾ, ਰੱਬ ਦੀ ਯਾਦ ਲਿਆਂਦੀ, ਉਹ ਜੀਵਨ ਦੇ ਅੰਦਰ ਉਹਨਾਂ ਦਾ ਜੀਵਨ ਸਫਲ ਹੈ। ਔਰ ਚਾਰ ਚਫੇਰੇ ਉਸ ਨਿਰੰਕਾਰ ਦੀ ਦੁਨੀਆ 'ਚ ਉਹਨਾਂ ਦੀ ਪਛਾਣ ਹੁੰਦੀ ਹੈ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਕਰਮ ਇਹ ਫਾਰਸੀ ਦਾ ਸ਼ਬਦ ਹੈ, ਬਖਸ਼ਿਸ਼, ਕਿ ਜਦੋਂ ਨਿਰੰਕਾਰ ਰੱਬ ਦੀ, ਅਕਾਲ ਪੁਰਖ ਦੀ, ਅੱਲਾਹ ਤਾਲਾ ਦੀ, ਵਿਦਾਤਾ ਦੀ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਸ ਦੇ ਨਾਲ, ਉਹਦੇ ਨਾਂ ਦੇ ਨਾਲ ਮਨੁੱਖ ਜੁੜਦਾ ਤੇ ਅੰਦਰੋਂ ਇਹ ਸੈਲਫ ਸੈਂਟਰਡ ਜ਼ਿੰਦਗੀ ਮੁੱਕਦੀ ਹੈ, ਹਉਮੈ ਮੁੱਕਦੀ ਹੈ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ, ਜਿਨ੍ਹਾਂ ਦੇ ਅੰਦਰ ਫਿਰ ਗੁਰੂ ਦੇ ਸ਼ਬਦ ਦੇ ਨਾਲ ਰੱਬ ਦਾ ਮਿਲਾਪ ਹੁੰਦਾ ਹੈ, ਉਹ ਸੱਚੇ ਇਨਸਾਨ ਹੁੰਦੇ ਨੇ। ਧਾਵਤ ਵਰਜੇ, ਉਹ ਮਨ ਨੂੰ ਚਾਰ ਚਫੇਰੇ ਦੌੜਨ ਤੋਂ ਵਰਜ ਦਿੰਦੇ ਨੇ, ਰੋਕ ਦਿੰਦੇ ਨੇ। ਠਾਕ ਰਹਾਏ, ਉਹਨੂੰ ਆਪਣੀ ਰੱਬ ਦੀ ਯਾਦ ਵਿੱਚ ਰੱਖਦੇ ਨੇ। ਨਾਮ ਨਵਨਿਤ ਗੁਰ ਤੇ ਪਾਏ, ਨਿਧ ਖਜ਼ਾਨੇ ਨੂੰ ਕਹਿੰਦੇ ਨੇ, 9 ਖਜ਼ਾਨੇ ਹੀਰੇ ਮੋਤੀ ਸੋਨਾ ਚਾਂਦੀ ਇਦਾਂ ਦੇ ਬਣਾਏ ਹੋਏ ਨੇ, ਕਿ ਉਹ 9 ਹੀ ਖਜ਼ਾਨੇ ਰੱਬ ਦੇ ਨਾਂ 'ਚ ਨੇ। ਇਹਦਾ ਮਤਲਬ ਹੈ ਵੀ ਫਿਰ ਤੁਹਾਡੀ ਖਜ਼ਾਨਿਆਂ ਵੱਲ ਦੌੜ ਨਹੀਂ ਹੁੰਦੀ, ਧਨ ਦੌਲਤ ਵੱਲ ਨਹੀਂ ਹੁੰਦੀ, ਤੁਸੀਂ ਨਾਮ ਦੇ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ।
ਹਰ ਕਿਰਪਾ ਤੇ ਹਰ ਵਸੈ ਮਨ ਆਏ। ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਉਹ ਰੱਬ ਆ ਕੇ ਹਿਰਦੇ ਦੇ ਅੰਦਰ ਵਸਦਾ ਹੈ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ। ਫਿਰ ਜਦੋਂ ਰੱਬ ਦੀ ਯਾਦ ਆਈ, ਰੱਬ ਅੰਦਰ ਆ ਕੇ ਬੈਠਾ, ਜਿਵੇਂ ਭਾਈ ਨੰਦ ਲਾਲ ਇੱਕ ਥਾਂ ਕਹਿੰਦੇ ਨੇ ਗਮ ਚੀ ਬਾਸ਼ਦ, ਤੇ ਕਿ ਗਮ ਕੀ ਹੈ, ਤੇ ਨਾਲ ਹੀ ਜਵਾਬ ਦਿੰਦੇ ਨੇ ਗਫਲਤ ਅਜ਼ ਯਾਦੇ ਖੁਦਾ। ਰੱਬ ਦੀ ਯਾਦ ਤੋਂ ਗਫਲਤ ਜਿਹੜੀ ਹੈ ਉਹੀ ਗਮ ਹੈ, ਤੇ ਸ਼ਾਦੀ ਖੁਸ਼ੀ ਜਿਹੜੀ ਆ ਉਹ ਰੱਬ ਦੀ ਯਾਦ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਰਾਮ ਰਾਮ ਕਰਤੇ ਹੈ ਸੁਖ ਸ਼ਾਂਤ ਸਰੀਰ। ਜਦੋਂ ਅਸੀਂ ਰੱਬ ਰੱਬ ਕਰਨ ਲੱਗ ਗਏ, ਉਦੋਂ ਮਨ ਦੇ ਅੰਦਰ ਸ਼ਾਂਤੀ ਆ ਗਈ, ਸਰੀਰ ਦੇ ਅੰਦਰ ਧੀਰਜ ਸਹਿਜ ਆ ਗਿਆ, ਅੰਤਰ ਵਸੈ ਨਾ ਲਾਗਿਆ ਜੰਪੀਰ। ਫਿਰ ਮੌਤ ਦਾ ਡਰ ਨਹੀਂ ਲੱਗਦਾ। ਇਹ ਸ਼ਹੀਦੀਆਂ ਦੀ ਦਾਸਤਾਨ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਹੋ, ਤੁਹਾਨੂੰ ਕੋਈ ਡਰ ਪਾਉਂਦਾ ਨਹੀਂ ਹੈ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਤੀਸਰੇ ਪਾਤਸ਼ਾਹ ਯਾਦ ਕਰਵਾਉਂਦੇ ਨੇ ਨਿਰੰਕਾਰ ਆਪਣੇ ਆਪ ਦੇ ਵਿੱਚ ਮੁਕੰਮਲ ਐਂਟੀਟੀ ਹੈ, ਉਹ ਸਾਹਿਬ ਵੀ ਹੈ, ਉਹ ਵਜ਼ੀਰ ਵੀ ਹੈ, ਸਾਰੀ ਕ੍ਰੀਏਸ਼ਨ ਉਹਦੀ ਹੈ। ਨਾਨਕ ਸੇਵ ਸਦਾ, ਤੀਸਰੇ ਨਾਨਕ ਯਾਦ ਕਰਵਾਉਂਦੇ ਨੇ ਹਮੇਸ਼ਾ ਉਸ ਨਿਰੰਕਾਰ ਦੀ ਅਰਦਲ ਚ ਰਹੋ, ਉਸ ਦੇ ਦਰਵੇਸ਼ ਬਣ ਕੇ ਰਹੋ, ਉਸ ਦੇ ਦਰ ਤੇ ਰਹੋ। ਹਰ ਗੁਣੀ ਗਹੀਰ, ਉਹ ਰੱਬ ਗੁਣਾ ਦਾ ਖਜ਼ਾਨਾ ਹੈ। ਗਹੀਰ ਹੁੰਦਾ ਹੈ ਡੂੰਘਾ, ਕਿ ਉਹ ਬਹੁਤ ਡੂੰਘਾ ਹੈ, ਗੁਣਾ ਦਾ ਖਜ਼ਾਨਾ ਹੈ, ਔਰ ਉਸ ਦਾ ਲੜ ਫੜ ਕੇ ਰਹੋ, ਤੇ ਫਿਰ ਇਹ ਲੋਕ ਸੁਖੀਏ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOSRTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।